ਜੀ ਸ਼ਾਹਿਦ ਸਾਹਿਬ, ਤੁਸੀਂ ਸਾਨੂੰ ਬੜਾ ਆਪਣੇ ਸਾਰੇ ਪ੍ਰੋਜੈਕਟਸ ਦਾ ਦੌਰਾ ਵੀ ਕਰਵਾਇਆ, ਡਾਇਗਨੋਸਟਿਕ ਸੈਂਟਰ ਦਾ ਦੌਰਾ ਕਰਵਾਇਆ ਔਰ ਫਿਰ ਮੈਟਰਨਿਟੀ ਹਸਪੀਟਲ ਦਾ ਦੌਰਾ ਕਰਵਾਇਆ। ਤੇ ਇਹ ਜਿਹੜਾ ਡਾਇਗਨੋਸਟਿਕ ਸੈਂਟਰ ਹੈ ਇਹਦੇ 'ਚ ਸਾਰੇ ਟੈਸਟ ਜਿਹੜੇ ਨੇ ਫ੍ਰੀ ਹੋਇਆ ਕਰਨਗੇ ਸਰ ਇਨਸ਼ਾਅੱਲਾ। ਤੇ ਜਿਹੜਾ ਮੈਟਰਨਿਟੀ ਹਸਪੀਟਲ ਬਣਾ ਰਹੇ ਹੋ ਤੁਸੀਂ ਔਰ ਉਹਦੀ ਤੁਸੀਂ ਇੱਕ ਬਿਲਡਿੰਗ ਵੀ ਤੁਸੀਂ ਬਣਾ ਰਹੇ ਹੋ ਨਾਲ, ਤੇ ਉਹਦੇ ਹਵਾਲੇ ਨਾਲ ਵੀ ਕੁਝ ਦੱਸੋ ਕਿ ਉਹਦਾ ਤਰੀਕਾਕਾਰ ਕੀ ਹੋਏਗਾ। ਉੱਥੇ ਜਿਹੜੇ ਮਰੀਜ਼ ਆਇਆ ਕਰਨਗੇ ਉਹਨਾਂ ਨੂੰ ਕਿਸ ਤਰੀਕੇ ਨਾਲ ਦੇਖਿਆ ਜਾਇਆ ਕਰੇਗਾ ਔਰ ਉੱਥੇ ਕਿਹੜੀ ਸਹੂਲੀਅਤ ਮੁਯੱਸਰ ਹੋਣਗੀਆਂ। ਅਸੀਂ ਉਹਨੂੰ ਅਸਲ 'ਚ ਨਾ ਮਦਰ ਐਂਡ ਚਾਈਲਡ ਹੈਲਥ ਸੈਂਟਰ ਦੇ ਵਿੱਚ ਕਨਵਰਟ ਕਰਾਂਗੇ। ਪਹਿਲੇ ਸਾਡਾ ਇਰਾਦਾ ਸੀ ਕਿ ਅਸੀਂ ਮੈਟਰਨਿਟੀ ਹਸਪੀਟਲ ਬਣਾਵਾਂਗੇ ਔਰ ਨਾਲ ਅਸੀਂ ਜਨਰਲ ਸਰਵਿਸਿਜ਼ ਵੀ ਦਿਆਂਗੇ, ਲੇਕਿਨ ਅਸੀਂ ਫੈਸਲਾ ਕੀਤਾ ਕਿ ਅਸੀਂ ਹੁਣ ਇਸ ਵੇਲੇ ਸਾਡੀ ਡਾਇਰੈਕਸ਼ਨ ਜਿਹੜੀ ਹੈ ਮਦਰ ਐਂਡ ਚਾਈਲਡ ਹੈਲਥ ਵੱਲ ਜਾ ਰਹੀ ਹੈ। ਉਹਨਾਂ ਗਵਰਨਮੈਂਟ ਦੇ ਨਾਲ ਵੀ ਗੱਲ ਹੋ ਰਹੀ, ਕੁਝ ਹੋਰ ਸੈਂਟਰਸ ਵੀ ਅਸੀਂ ਗਵਰਨਮੈਂਟ ਕੋਲ ਵੀ ਲਾਂਗੇ ਔਰ ਅਸੀਂ ਆਪ ਵੀ ਹੁਣ ਇੱਧਰ ਜਾ ਰਹੇ ਹਾਂ। ਸਾਡਾ ਪਹਿਲਾ ਮਦਰ ਐਂਡ ਚਾਈਲਡ ਹੈਲਥ ਸੈਂਟਰ ਹੈ ਔਰ ਇੱਥੇ ਫਿਲਹਾਲ ਜਿਹੜਾ ਪੁਰਾਣਾ ਸੈਟਅਪ ਚੱਲ ਰਿਹਾ ਉਹਦੇ 'ਤੇ ਥੋੜ੍ਹਾ ਸਬਸਿਡਾਈਜ਼ ਵੀ ਚੱਲ ਰਿਹਾ ਔਰ ਫ੍ਰੀ ਵੀ ਚੱਲ ਰਿਹਾ, ਤੇ ਇਹ 'ਤੇ ਸਾਡਾ ਪੂਰਾ ਫ੍ਰੀ ਕਰਨ ਦਾ ਇਰਾਦਾ ਇਨਸ਼ਾਅੱਲਾ ਤਾਲਾ। ਔਰ ਜਿਹੜਾ ਇਹ ਹੈ ਜਿਹੜੀ ਡਾਇਗਨੋਸਟਿਕ ਸੈਂਟਰ ਹੈ ਉਹਦੇ 'ਚ MRI, CT ਸਕੈਨ, ਅਲਟਰਾਸਾਊਂਡ, ਮੈਮੋਗ੍ਰਾਮ, ਡਿਜੀਟਲ ਐਕਸਰੇ, ਇਹ ਸਾਰੀਆਂ ਮਸ਼ੀਨਾਂ ਜਿਹੜੀਆਂ ਨੇ ਬ੍ਰਾਂਡ ਨਿਊ ਵੱਡੇ ਬ੍ਰਾਂਡ ਦੀਆਂ ਉਹ ਸਾਡੇ ਕੋਲ ਆ ਚੁੱਕੀਆਂ ਹੋਈਆਂ ਨੇ, ਉਹ ਅਸੀਂ ਇਨਸ਼ਾਅੱਲਾ ਇੰਸਟਾਲ ਕਰਾਂਗੇ ਔਰ ਇਹਦੇ 'ਚ ਅਸੀਂ ਪੈਥੋਲੋਜੀ ਦੀ ਲੈਬ ਵੀ ਬਣਾਵਾਂਗੇ। ਸ਼ਾਹਿਦ ਸਾਹਿਬ, ਉਸ ਤੋਂ ਬਾਅਦ ਤੁਸੀਂ ਸਾਨੂੰ ਆਪਣੇ ਕਿਚਨ ਦਾ ਵੀ ਦੌਰਾ ਕਰਵਾਇਆ। ਇਹ ਬੜਾ ਇੱਕ ਯੂਨੀਕ ਕਿਸਮ ਦਾ ਤੁਹਾਡਾ ਕਿਚਨ ਹੈ। ਇੱਥੇ ਤੁਸੀਂ ਜਿਹੜੀਆਂ ਹਾਂਡੀਆਂ ਲਗਾਈਆਂ ਨੇ ਉਹ ਸਟੀਮ ਨਾਲ ਚੱਲਦੀਆਂ ਨੇ, ਮਤਲਬ ਫਾਇਰਲੈਸ ਹਾਂਡੀਆਂ ਨੇ। ਤੇ ਇਹ ਕੀ ਆਈਡੀਆ ਕਿੱਥੋਂ ਜ਼ਿਹਨ 'ਚ ਆਇਆ ਸਰ? ਇਹ ਦੁਨੀਆ ਦੇ ਵਿੱਚ ਨਾ ਕਨਫੈਕਸ਼ਨਿੰਗ ਦੇ ਵਿੱਚ ਟੈਕਨੋਲੋਜੀ ਚੱਲ ਰਹੀ ਸੀ, ਫਿਰ ਮੁਖਤਲਿਫ ਮੁਲਕਾਂ ਸਾਡੇ ਹਮਸਾਏ ਮੁਲਕ ਵਿੱਚ ਵੀ ਹੋਰ ਮੁਲਕਾਂ ਦੇ ਵਿੱਚ ਵੀ ਕੁਕਿੰਗ ਵਾਸਤੇ ਟਰਾਈ ਕੀਤਾ ਸੀ। ਉਹ ਫਿਰ ਮੈਂ ਇੱਥੇ ਟਰਾਈ ਕੀਤਾ। ਜਿਹੜਾ ਤੁਸੀਂ ਹੁਣ ਥੱਲੇ ਦੇਖ ਕੇ ਆਏ ਹੋ, ਤੀਸਰੀ ਵਰਜ਼ਨ ਮੇਰੀ ਚੱਲਦੀ ਪਈ ਹੈ ਡਿਜ਼ਾਈਨ ਰਿਵੀਜ਼ਨ ਦੀ। ਜਿਹੜੀਆਂ ਐਸਟੇ ਹਾਂਡੀਆਂ ਲੱਗੀਆਂ ਹੋਈਆਂ ਨੇ, ਉਹ ਜਿਹੜੀ ਤੁਸੀਂ ਆਟੋਮੈਟਿਕ ਹਾਂਡੀ ਦੇਖੀ ਹੈ ਉਹ ਮੇਰੀ ਚੌਥੀ ਸਮਝੋ ਕਿ ਡਿਜ਼ਾਈਨ ਰਿਵੀਜ਼ਨ ਹੈ। ਰਿਵੀਜ਼ਨ ਨਹੀਂ ਬਲਕਿ ਸਮਝੋ ਉਹ ਨੈਕਸਟ ਸਾਡਾ, ਮਤਲਬ ਅਸੀਂ ਉਹਨੂੰ ਕਹਿ ਸਕਦੇ ਹਾਂ ਕਿ ਇਨੋਵੇਸ਼ਨ ਹੈ, ਜਦੀਦ ਉਹਦੀ ਸ਼ਕਲ ਹੋਏਗੀ। ਜੀ ਜਿਹੜੀਆਂ ਪਹਿਲੇ ਹਾਂਡੀਆਂ ਪੱਕ ਰਹੀਆਂ ਨੇ ਉਹ ਅਸੀਂ ਇਸ ਵੇਲੇ ਲੱਖ ਖਾਣਾ ਬਣਾ ਸਕਦੇ ਹਾਂ। ਅਸੀਂ ਪਿਛਲੇ ਦਿਨਾਂ ਕਿਸੇ ਫੰਕਸ਼ਨ ਦੇ ਉੱਤੇ 3 ਦਿਨ 80,000 ਖਾਣਾ, ਦੁਪਹਿਰ 80,000, ਰਾਤ ਦਾ ਦਿੱਤਾ ਸੀ। ਅੱਛਾ, ਹਾਂਜੀ, ਇੱਕ ਵਕਤ 'ਚ 80,000 ਖਾਣਾ? ਜੀ 80,000। ਔਰ ਪਿਛਲੇ ਸਾਲ ਅਸੀਂ ਰਮਜ਼ਾਨ ਦੇ ਵਿੱਚ ਆਲਮੋਸਟ 10 ਲੱਖ ਅਸੀਂ ਇਫਤਾਰ ਜਿਹੜਾ ਹੈ ਉਹ ਪ੍ਰੋਡਿਊਸ ਕੀਤਾ ਆਪਣਾ, ਲੇਕਿਨ ਉਹ ਡਿਸਟਰੀਬਿਊਟਡ ਸੀ, ਉਹ ਸਾਰਾ ਇੱਥੇ ਨਹੀਂ ਸੀ। ਉਹ ਕੋਈ 20-25,000 ਇੱਥੇ ਸੀ, ਇਸ ਤਰ੍ਹਾਂ ਇਸਲਾਮਾਬਾਦ ਸੀ, ਇਸ ਤਰ੍ਹਾਂ ਦੂਸਰੀਆਂ ਜਗ੍ਹਾ ਸਨ। ਜਦੀਦ ਨਵੀਂ ਮਸ਼ੀਨ ਦਾ ਮਨਸੂਬਾ ਜਿਹੜਾ ਤੁਸੀਂ ਲਿਆ ਰਹੇ ਹੋ, ਇਹ ਮਸ਼ੀਨ ਕਿਸ ਤਰ੍ਹਾਂ ਦੀ ਹੋਏਗੀ? ਮਤਲਬ ਇਸ ਲਈ ਇਸ ਤਰ੍ਹਾਂ ਹੈ ਕਿ ਸਾਡੇ ਕੋਲ ਨਾ ਸ਼ੁਰੂ ਤੋਂ ਜਿਹੜੇ ਚਾਵਲ ਨੇ ਨਾ ਉਹ ਸਾਡੇ ਬਣਦੇ ਨੇ, ਬਲਕਿ ਸਾਡਾ 3 ਟਨ ਚਾਵਲ ਬਣਦਾ ਹੈ ਫਸਟ ਕਰੋ, ਜਿਸ ਤਰ੍ਹਾਂ ਇਸਲਾਮਾਬਾਦ ਕਿਚਨ 'ਚ ਇੱਕ ਟਾਈਮ 'ਤੇ। ਤਾਂ ਉਹਦੇ 'ਚ ਨਾ ਇੱਕਦਮ ਸਾਡਾ ਪ੍ਰੋਬਲਮ ਹੋਈ ਕਿ ਚਾਵਲ ਜਿਹੜੇ ਨੇ ਨਾ ਉਹਨਾਂ ਦੀ ਕੁਆਲਿਟੀ 'ਤੇ ਥੋੜ੍ਹਾ ਜਿਹਾ ਫਰਕ ਆ ਗਿਆ। ਕੁਝ ਚਾਵਲ ਨਰਮ ਹੋ ਗਏ, ਕੁਝ ਠੀਕ ਰਹੇ। ਅਤੇ ਅਸੀਂ ਗੈਟ ਕੀਤਾ ਕਿ ਜਿਹੜੇ ਬੰਦੇ ਨੇ ਅਗਰ ਉਹ ਭੁੱਲ ਜਾਣ ਪਾਣੀ ਪਾਉਣਾ, ਉਹਦੀ ਕੈਲਕੂਲੇਸ਼ਨ ਭੁੱਲ ਜਾਣ ਤਾਂ ਸਾਡੀ ਕੁਆਲਿਟੀ 'ਚ ਫਰਕ ਆ ਸਕਦਾ। ਅਤੇ ਅਸੀਂ ਉਹ ਸਟੈਂਡਰਡਾਈਜ਼ ਕਰਨ ਵਾਸਤੇ ਫਿਰ ਇਹ ਕੀਤਾ ਕਿ ਅਸੀਂ ਉਹਦੇ ਪਿੱਛੇ PLC ਕੰਟਰੋਲ ਲਾ ਕੇ ਉਹਨੂੰ ਆਟੋਮੇਟ ਕਰਤਾ ਵਾਟਰ ਨੂੰ, ਕਿ ਅਸੀਂ ਹਰ ਹਾਂਡੀ ਦੇ ਵਿੱਚ ਇੱਕੋ ਜਿੰਨਾ ਪਾਣੀ ਪਾਵਾਂਗੇ। ਉਹ ਤੋਂ ਫਿਰ ਸਾਡਾ ਜ਼ਿਹਨ ਚੱਲਣਾ ਸ਼ੁਰੂ ਹੋਇਆ ਕਿ ਅਸੀਂ ਰੈਸਿਪੀ ਵੀ ਸਟੈਂਡਰਡਾਈਜ਼ ਕਰ ਲਿੱਤੀ, ਪਾਣੀ ਵੀ ਸਟੈਂਡਰਡਾਈਜ਼ ਕਰ ਲਿੱਤਾ, ਅਸੀਂ ਕੁਕਿੰਗ ਕਿਉਂ ਨਾ ਸਟੈਂਡਰਡਾਈਜ਼ ਕਰੀਏ। ਅਤੇ ਉਹਦੇ ਬਾਅਦ ਫਿਰ ਟੋਟਲੀ ਆਟੋਮੈਟਿਕ ਜਿਹੜੀ ਹੈ ਨਾ ਕੁਕਿੰਗ ਪੋਟ ਅਸੀਂ ਬਣਾਉਣ ਦੇ ਉੱਤੇ ਸ਼ੁਰੂ ਹੋ ਗਏ ਪ੍ਰੋਜੈਕਟ 'ਤੇ। ਅੱਛਾ, ਜਿਹੜੀ ਥੱਲੇ ਤੁਸੀਂ ਆਟੋਮੈਟਿਕ ਹਾਂਡੀ ਦੇਖੀ ਹੈ ਨਾ, ਉਹਦੇ 'ਚ ਇਹ ਕਿ ਅੰਦਰ ਹਾਂਡੀ ਦੇ ਅੰਦਰ ਅਸੀਂ ਐਜੀਟੇਟਰ ਲਾਤਾ, ਲਿਹਾਜ਼ਾ ਉਹਦੇ ਚਮਚਾ ਮਾਰਨ ਦੀ ਜਿਹੜੀ ਜ਼ਰੂਰਤ ਨਹੀਂ ਰਹੇਗੀ। ਉਹ ਜਿਸ ਲਈ ਚਾਹੀਦਾ ਹੋਏਗਾ ਚਮਚਾ ਚਲਾਉਣ ਦੀ, ਉਹ ਅਸੀਂ ਉਹਦੀ ਟਾਈਮਿੰਗ ਕਰ ਦਿੱਤੀ, ਉਸ ਤੋਂ ਚਲਾ ਦੇਗਾ। ਮਤਲਬ ਜਿਸ ਲਈ ਜ਼ਰੂਰਤ ਮਹਿਸੂਸ ਕਰੇਗੀ ਹਾਂਡੀ, ਉਹ ਕੰਪਿਊਟਰ ਆਪੇ ਹੀ ਕੰਪਿਊਟਰ ਨੂੰ ਕਮਾਂਡ ਦੇ ਦੇਗਾ, ਉਹ ਚੱਲਣਾ ਸ਼ੁਰੂ ਹੋ ਜਾਏਗਾ। ਅੱਛਾ, ਇਸ ਲਈ ਅਸੀਂ ਇਸ ਸਟੇਜ 'ਤੇ ਆ ਗਏ ਹਾਂ ਕਿ ਅਸੀਂ ਆਪਣੀ ਸਾਰੀ ਰੈਸਿਪੀਜ਼ ਜਿਹੜੀਆਂ ਨੇ ਉਹ ਕੰਪਿਊਟਰ 'ਚ ਫੀਡ ਕਰ ਦਿੱਤੀਆਂ ਨੇ, ਉੱਥੇ ਹੀ ਕੰਟਰੋਲ ਹੁੰਦੀਆਂ ਨੇ। ਹਾਂਡੀ ਦਾ ਟੈਂਪਰੇਚਰ ਜਿਹੜਾ ਕੰਪਿਊਟਰ ਖੁਦ ਹੀ ਮੇਨਟੇਨ ਕਰਦਾ ਹੈ ਔਰ ਉਹਦੇ ਮੁਤਾਬਿਕ ਜਿਹੜਾ ਕੁਕਿੰਗ ਟਾਈਮ ਚਾਹੀਦਾ ਹੁੰਦਾ ਉਹਨਾਂ ਕੁਕਿੰਗ ਟਾਈਮ ਕਰਦਾ ਹੈ। ਅੱਛਾ, ਇਹ ਸਾਰਾ ਪ੍ਰੋਗਰਾਮ ਉਹਦੇ 'ਚ ਆ ਗਿਆ। ਉਹਦੇ 'ਚ ਇਹ ਹੁੰਦਾ ਕਿ ਉਹ ਆਪੇ ਹੀ ਪਿੱਛੋਂ ਸਟੀਮ ਛੱਡਦਾ ਹੈ, ਆਪੇ ਹੀ ਰੋਕਦਾ ਹੈ ਜੇ ਨੌਨ ਟੈਂਪਰੇਚਰ ਚਾਹੀਦਾ ਹੁੰਦਾ, ਔਰ ਉਹਦੇ 'ਚ ਉਹ ਇੱਕ ਪ੍ਰੋਸੈਸ ਕਰਨ ਦੇ ਬਾਅਦ ਨਾ ਆਪਣੀ ਟੋਨ ਦਿੰਦਾ। ਅਸੀਂ ਉਹ ਟੋਨ ਦੇ ਉੱਤੇ ਅਗਲਾ ਇਨਗਰੀਡੀਐਂਟ ਪਾ ਦਿੰਦੇ ਹਾਂ, ਉਹ ਫਿਰ ਅਗਲੇ ਪ੍ਰੋਸੈਸ 'ਚ ਚਲਾ ਜਾਂਦਾ, ਫਿਰ ਉਹ ਬੀਪ ਦਿੰਦਾ। ਫਿਰ ਅਸੀਂ
ਉਹਦੇ 'ਚ ਅਗਲਾ ਪਾ ਦਿੱਤਾ, ਇਹ ਸਟੈਪ ਸਾਡਾ ਕੰਪਲੀਟ ਹੋ ਗਿਆ। ਸੋ ਸਾਡੀ ਆਟੋਮੇਸ਼ਨ ਜਿਹੜੀ ਹੈ ਉਹ ਇੱਥੋਂ ਤੱਕ ਆ ਗਈ ਹੈ ਕਿ ਸਾਡੀ ਹਾਂਡੀ ਖੁਦ ਪਕਾਉਂਦੀ ਹੈ। ਹੁਣ ਰਹਿ ਗਿਆ ਇਨਗਰੀਡੀਐਂਟ ਉਹਦੇ ਸੁੱਟਣ ਦੀ ਵਾਰੀ। ਅੱਛਾ, ਉਹ ਅਸੀਂ ਸਪਿਲ ਕਰਨ ਵਾਸਤੇ ਅਸੀਂ ਉਹਦੇ ਅੱਜ ਕੱਲ੍ਹ ਡਿਜ਼ਾਈਨ ਫੇਜ਼ ਵਿੱਚ ਅੱਗੇ ਹਾਂ। ਉਹ ਇਨਸ਼ਾਅੱਲਾ ਇਸ ਕੁਆਰਟਰ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ ਕਿ ਅਸੀਂ ਉਹਦੇ 'ਚ ਜਿਹੜੀਆਂ ਜਿੰਨੀ ਵੀ ਚੀਜ਼ਾਂ ਪੈਣੀਆਂ ਨੇ, ਜਿਹੜੀ ਕਿ ਆਦਮੀ ਪਕੜ ਕੇ ਡਾਲਦਾ ਹੈ, ਹਾਂਜੀ, ਉਹ ਵੀ ਉਹਦੀ ਵੀ ਜ਼ਰੂਰਤ ਖਤਮ ਹੋ ਜਾਏਗੀ। ਇਹਦੇ ਨਾਲ ਟਾਈਮ ਦੀ ਵੀ ਬੜੀ ਬਚਤ ਹੋਏਗੀ ਸਰ। ਇਹਦੇ ਨਾਲ ਟਾਈਮ ਦੀ ਵੀ ਬਚਤ ਹੋਏਗੀ, ਸਟੈਂਡਰਡਾਈਜੇਸ਼ਨ ਵੀ ਹੋਏਗੀ, ਔਰ ਇਹਦੇ ਨਾਲ ਹਾਈਜੀਨ ਦਾ ਵੀ ਜਿਹੜੀ ਥੋੜ੍ਹਾ ਬਹੁਤ ਅਵਲ ਤੇ ਸ਼ੁਕਰ ਅਲਹਮਦੁਲਿਲਾ ਅਸੀਂ 5 ਸਾਲ ਤੋਂ ਪਕਾ ਰਹੇ ਹਾਂ, ਸਾਡੇ ਹਾਈਜੀਨ ਦਾ ਕੋਈ ਐਸਾ ਇਸ਼ੂ ਨਹੀਂ ਹੋਇਆ। ਲੇਕਿਨ ਅਸੀਂ ਹਰ ਵੇਲੇ ਇੰਪਰੂਵ ਕਰਨੇ ਆ ਆਪਣੀ ਹਰ ਚੀਜ਼, ਤੇ ਉਹਦੇ 'ਚ ਵੀ ਜਿਹੜਾ ਕੋਈ ਅਗਰ ਕੋਈ ਪਰਸੈਂਟੇਜ ਹੈ ਅਗਰ ਕਿਸੇ ਤਰ੍ਹਾਂ ਦੀ, ਤਾਂ ਉਹ ਵੀ ਖਤਮ ਹੋ ਜਾਏਗੀ। 80,000 ਤੋਂ 1 ਲੱਖ ਖਾਣਾ ਜਿਹੜਾ ਹੈ ਜੀ, ਉਹ ਇੱਕ ਟਾਈਮ ਤੇ ਤੁਸੀਂ ਮਤਲਬ ਪਕਾ ਦਿੰਦੇ ਹੋ। ਬਿਲਕੁਲ, ਇਹ ਤੁਹਾਡੀਆਂ ਮਸ਼ੀਨਾਂ ਦੇ ਵਿੱਚ। ਹਾਂ, ਅਸੀਂ ਜਿਹੜਾ ਇਸ ਲਈ ਅਸੀਂ ਜਿਹੜਾ ਆਪਣੇ ਗਵਰਨਮੈਂਟ ਦੇ ਪ੍ਰਾਇਮਰੀ ਸਕੂਲਾਂ 'ਚ ਦੇ ਰਹੇ ਹਾਂ, ਉਹ ਮੈਂ ਫਿਰ ਰਿਪੀਟ ਕਰਦਾ ਕਿ ਅਸੀਂ ਆਪਣੇ ਯਾਨੀ ਅਸੀਂ ਦੇ ਰਹੇ ਹਾਂ, ਅਸੀਂ ਗਵਰਨਮੈਂਟ ਸਾਨੂੰ ਪੈਸੇ ਦੇ ਰਹੀ ਹੈ। ਇਹ ਹੁਣ ਸਾਨੂੰ ਕੱਲ੍ਹ ਅਸੀਂ ਸੈਕਿੰਡ ਫੇਜ਼ ਸ਼ੁਰੂ ਕੀਤਾ, ਪਹਿਲਾਂ 3 ਮਹੀਨੇ ਦਾ ਸੀ, ਹੁਣ 3 ਮਹੀਨੇ ਦਾ ਹੋ ਰਿਹਾ, ਜਿਹਦੇ ਸਾਡੇ ਨਾਲ ਫੂਡ ਅਥਾਰਟੀ ਜਿਹੜੀ ਹੈ ਪੰਜਾਬ ਫੂਡ ਅਥਾਰਟੀ, ਉਹ ਸਾਡੀ ਪਾਰਟਨਰ ਬਣੀ ਹੈ। ਲੇਕਿਨ ਉਹ 90 ਦਿਨ ਦੇ ਪ੍ਰੋਜੈਕਟਸ ਨੇ। ਅੱਛਾ, ਲੇਕਿਨ ਅਸੀਂ ਤਾਂ ਪਿਛਲੇ 5 ਸਾਲ ਤੋਂ ਖਿਲਾ ਰਹੇ ਹਾਂ ਨਾ। ਅੱਛਾ, ਤੇ ਹਕੂਮਤ ਪੰਜਾਬ ਵੱਲੋਂ ਜਾਂ ਫੈਡਰਲ ਗਵਰਨਮੈਂਟ ਵੱਲੋਂ ਤੁਹਾਨੂੰ ਕੋਈ ਸਪੋਰਟ ਨਹੀਂ ਕੀਤੀ ਜਾ ਰਹੀ? ਨਹੀਂ, ਉਹ ਉਧਰੋਂ ਜਿਹੜਾ ਹਕੂਮਤ ਪੰਜਾਬ ਜਿਹੜੀ ਹੈ ਉਹਦੇ ਨੂੰ ਐਸ ਸੱਚ ਜਿਹੜੀ ਪ੍ਰੋਵਿੰਸ਼ੀਅਲ ਗਵਰਨਮੈਂਟ ਹੈ ਉਹਦੇ ਵੱਲੋਂ ਸਪੋਰਟ ਨਹੀਂ ਹੈ। ਜਿਸ ਤਰ੍ਹਾਂ ਹੁਣ ਇਹਨਾਂ ਨੇ ਸਾਨੂੰ ਥੋੜਾ ਜਿਹਾ ਇਦਾਰਾ ਹੋਇਆ ਨਾ ਜੀ, ਹਾਂਜੀ ਇਦਾਰਾ ਹੈ, ਲੇਕਿਨ ਗਵਰਨਮੈਂਟ ਵੱਲੋਂ ਉਸ ਤਰ੍ਹਾਂ ਨਹੀਂ ਹੈ। ਵੈਸੇ ਸਾਡਾ ਮਿਲਦੇ ਬਹੁਤ ਪਿਆਰ ਨਾਲ ਨੇ, ਜਿਹੜੇ ਸਾਡੇ ਮਿਨਿਸਟਰ ਨੇ ਉਹ ਬਹੁਤ ਇੱਜ਼ਤ ਕਰਦੇ ਨੇ, ਉਹ ਸਾਡੀ ਮਿਹਨਤ ਨੂੰ ਐਕਨੋਲੇਜ ਵੀ ਕਰਦੇ ਨੇ। ਲੇਕਿਨ ਸਮਹਾਓ ਇੱਥੇ ਫਿਲਹਾਲ ਇਹ ਖਾਣਾ ਗਵਰਨਮੈਂਟ ਦੀ ਪਾਰਟਨਰਸ਼ਿਪ ਨਾਲ ਨਹੀਂ ਹੋ ਰਿਹਾ। ਲੇਕਿਨ ਜਿਹੜਾ ਫੈਡਰਲ ਗਵਰਨਮੈਂਟ ਹੈ ਉਹਦੇ ਵਿੱਚ ਪ੍ਰਾਈਮ ਮਿਨਿਸਟਰ ਨਿਊਟ੍ਰੀਸ਼ਨ ਇਨੀਸ਼ੀਏਟਿਵ, ਨੈਸ਼ਨਲ ਪ੍ਰਾਈਮ ਮਿਨਿਸਟਰ ਨਿਊਟ੍ਰੀਸ਼ਨ ਇਨੀਸ਼ੀਏਟਿਵ, ਉਹ ਜਿਹੜਾ ਹੈ ਉਹਦੇ 'ਚ ਅਸੀਂ ਪਾਰਟਨਰ ਹਾਂ। ਅਸੀਂ ਪਹਿਲੇ ਤੇ ਫ੍ਰੀ ਖਿਲਾ ਰਹੇ ਸਾਂ ਉੱਥੇ ਕਈ ਹਜ਼ਾਰ ਖਾਣਾ, ਫਿਰ ਉਹ ਜਦੋਂ ਉਹਨਾਂ ਨੇ ਇਹ ਨਿਊਟ੍ਰੀਸ਼ਨ ਪ੍ਰੋਗਰਾਮ ਸ਼ੁਰੂ ਕੀਤਾ ਤੇ ਅਸੀਂ ਉਹਨਾਂ ਦੀ ਬੈਸਟ ਚੋਇਸ ਆ, ਸਾਡੇ ਨਾਲ ਪਾਰਟਨਰਸ਼ਿਪ ਹੋ ਗਈ। ਹੁਣ ਅਸੀਂ ਇਹ ਕਿ 30% ਅਸੀਂ ਪਾਉਂਦੇ ਹਾਂ, 70% ਉਹ ਪਾਉਂਦੇ ਨੇ, ਤੇ ਸਾਡੀ ਪਾਰਟਨਰਸ਼ਿਪ ਉਹਨਾਂ ਨਾਲ। ਇਸ ਤਰ੍ਹਾਂ GB ਹੈ, ਉਹਦੇ 'ਚ ਵੀ ਸਾਡੀ ਪਾਰਟਨਰਸ਼ਿਪ ਹੈ ਉਹਨਾਂ ਦੇ ਨਾਲ। ਔਰ ਹੁਣ ਅਸੀਂ ਕੱਲ੍ਹ ਕੀਤਾ ਹੈ ਬਲੋਚਿਸਤਾਨ ਨਾਲ ਸਾਈਨ 25,000 ਖਾਣਾ, ਉਹਦੇ 'ਚ ਵੀ ਗਵਰਨਮੈਂਟ ਸਾਡੀ ਪਾਰਟਨਰ ਹੋਏਗੀ। ਔਰ ਅਸੀਂ ਫਿਲਹਾਲ ਤੇ ਫਾਟਾ ਖੁਦ ਹੀ ਜਾ ਰਹੇ ਹਾਂ KPK ਦੇ 'ਚ, ਲੇਕਿਨ ਉਹਦੇ ਵਿੱਚ ਵੀ ਗਵਰਨਮੈਂਟ ਹੁਣ ਬਹੁਤ ਇੰਟਰਸਟਿਡ ਹੈ। ਤੇ ਜਿਹੜਾ ਅਸੀਂ 21 ਤੇ ਜਾ ਕੇ ਗਵਰਨਮੈਂਟ ਨੂੰ ਜਦੋਂ ਸੁਜੈਸਟ ਕੀਤਾ ਸੀ, 19 ਵੀ ਅਸੀਂ ਟਰਾਇਲ ਕੀਤਾ ਸੀ, ਔਰ 21 ਤੇ 'ਚ ਅਸੀਂ ਗਵਰਨਮੈਂਟ ਨੂੰ ਨਾ ਪ੍ਰੈਜ਼ੈਂਟ ਕੀਤਾ ਸੀ ਕੇਸ। ਉਸ ਵੇਲੇ ਤੇ ਕੋਈ ਗਵਰਨਮੈਂਟ ਤਿਆਰ ਨਹੀਂ ਸੀ, ਤੇ ਸ਼ੁਕਰ ਅਲਹਮਦੁਲਿਲਾ ਹੁਣ 3 ਗਵਰਨਮੈਂਟਸ ਜਿਹੜੀਆਂ ਪ੍ਰੋਵਿੰਸ਼ੀਅਲ ਗਵਰਨਮੈਂਟਸ, ਉਹ ਸਾਡੇ ਨਾਲ ਪਾਰਟਨਰਸ਼ਿਪ ਵਿੱਚ ਨੇ। ਬਾਕੀ ਸੂਬਿਆਂ 'ਚ ਵੀ ਜਾਣ ਦਾ ਪ੍ਰੋਗਰਾਮ ਹੈ ਜੀ? ਸਿੰਧ ਦੇ ਵਿੱਚ ਹੈ ਸੀ, ਉਹ ਥੋੜਾ ਡਿਲੇ ਹੋ ਗਿਆ। ਪਹਿਲੇ ਅਸੀਂ ਕਰਾਚੀ 'ਚ ਕੋਈ 50,000 ਖਾਣਾ ਸ਼ੁਰੂ ਕਰਨ ਲੱਗੇ ਸਾਂ, ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਆ ਜਾਓ ਬਦੀਨ ਦੇ 'ਚ, ਫਿਰ ਅਸੀਂ ਬਦੀਨ ਦਾ ਸਰਵੇ ਕਰ ਲਿੱਤਾ। ਉਹਦਾ ਪ੍ਰੋਸੈਸ ਜ਼ਰਾ ਸਲੋ ਹੈ। ਮੈਨੂੰ ਇੰਝ ਲੱਗ ਰਿਹਾ ਕਿ ਜਿਵੇਂ KPK ਜਿਹੜਾ ਨਾ, KPK ਵੀ ਅਸੀਂ ਫਾਟਾ ਖੁਦ ਸ਼ੁਰੂ ਕਰਨ ਲੱਗੇ ਹਾਂ, ਲੇਕਿਨ ਮੈਨੂੰ ਇੰਝ ਲੱਗਦਾ ਹੈ ਕਿ KPK ਜ਼ਿਆਦਾ ਤੇਜ਼ ਚੱਲ ਰਿਹਾ। ਸਰ, ਤੁਸੀਂ ਹਰ ਸਾਲ ਰਮਜ਼ਾਨ ਦੇ ਵਿੱਚ ਵੀ ਤੁਸੀਂ ਬਹੁਤ ਸਾਰੇ ਅਫਤਾਰੀਆਂ ਕਰਵਾਉਂਦੇ ਹੋ। ਸਾਡਾ ਇੱਥੇ ਦਸਤਰਖਾਨ ਲੱਗਦਾ ਹੈ, ਸਾਡੇ ਕਾਫੀ ਦੋਸਤਾਂ ਮਿਲ ਕੇ 10-11 ਦਸਤਰਖਾਨ ਲੱਗਦੇ, ਲੇਕਿਨ ਜਿਹੜਾ ਸਾਡਾ ਦਸਤਰਖਾਨ ਹੈ ਉਹ ਹੈ ਲੋਕਾਂ ਦਾ, ਦੋਸਤਾਂ ਦਾ ਖਿਆਲ ਹੈ ਕਿ ਪੰਜਾਬ ਦਾ ਸਭ ਤੋਂ ਵੱਡਾ ਦਸਤਰਖਾਨ ਹੈ। ਉਹ ਚੱਲਦਾ ਇੱਥੇ ਮੀਆਂ ਪਲਾਜ਼ਾ ਜੋਹਰ ਟਾਊਨ ਦੇ ਵਿੱਚ। ਔਰ ਉਹਦੇ ਇਲਾਵਾ ਪਿਛਲੀ ਦਫਾ ਹੋਇਆ ਕਿ ਬੈਤੁਲ ਮਾਲ ਸਾਡੇ ਨਾਲ ਮਿਲ ਗਿਆ, ਔਰ ਅਸੀਂ ਕੋਈ 10 ਲੱਖ ਇਫਤਾਰੀ ਜਿਹੜੀ ਹੈ ਨਾ, ਅਸੀਂ ਉਹਨਾਂ ਨਾਲ ਮਿਲ ਕੇ ਕੋਈ 15 ਸ਼ਹਿਰਾਂ ਦੇ ਵਿੱਚ ਜਿਹੜੀ ਹੈ ਨਾ ਅਸੀਂ ਕੀਤੀ ਸੀ। 25,000 ਰਾਸ਼ਨ ਦੀ ਤੇ ਪਰਚੇਜ਼ ਜਿਹੜੀ ਹੈ ਨਾ, ਪਹਿਲੀ ਲੋਟ ਆ ਗਈ, ਉਹ ਥੱਲੇ ਪਈ ਹੋਈ ਜੀ। ਤੇ ਉਹ ਥੋੜੀ ਜਿਹੀ ਡਿਲੇ ਹੋਈ ਹੈ ਕਿਉਂਕਿ ਸਾਡੇ ਨਾ ਅਸੀਂ ਐਤਕੀ ਥੈਲੇ ਬਣਵਾਏ ਸਨ, ਜ਼ਿਪਾਂ ਲਗਵਾ ਕੇ ਖੂਬਸੂਰਤ ਜਿਹੇ ਡੱਬੇ ਹਟਾਏ ਸਨ। ਉਹ ਵੈਂਡਰ ਨੇ ਬਾਹਰ ਲੇਟ ਕੀਤੇ ਨੇ, ਤੇ ਅਸੀਂ ਅੱਜ ਬੋਰੀਆਂ 'ਚ ਹੀ ਦੇਣੇ ਸ਼ੁਰੂ ਕਰ ਦਿੱਤੇ ਨੇ। ਤੇ ਇਹ 25,000 ਹੈ ਵੀ ਸਾਡਾ। 25,000 ਜਿਹੜਾ ਹੈ ਲਾਹੌਰ 'ਚ ਜਾਂ ਪੂਰੇ ਪੰਜਾਬ 'ਚ? ਨਹੀਂ, ਐਸੀ ਜਿੱਥੇ ਅਸੀਂ ਆਪਰੇਟ ਕਰ ਰਹੇ ਹਾਂ ਅਸੀਂ ਵੰਡ ਕੇ ਦੇਵਾਂਗੇ। ਬੱਚੇ ਤਾਂ ਸਾਡੇ ਕੋਲ 1,30,000 ਨੇ, ਲੇਕਿਨ ਇਹ ਕਿ ਫਿਲਹਾਲ ਜਿੰਨੀ ਸਾਡੀ ਜੇਬ ਨੇ ਇਜਾਜ਼ਤ ਦਿੱਤੀ ਹੈ ਅਸੀਂ ਉਹਦੇ ਮੁਤਾਬਕ ਜਿਹੜਾ ਨਾ ਕਰਨੇ ਪਿਆ। ਤੇ ਫਿਲਹਾਲ ਇਹ 25 ਉਮੀਦ ਹੈ ਕਿ 27-28 ਤੱਕ ਚਲਾ ਜਾਏਗਾ। ਤੇ ਇਫਤਾਰੀਆਂ ਅਸੀਂ 2.25 ਲੱਖ ਕਰਾਵਾਂਗੇ, 2.25 ਲੱਖ 2.5 ਤਕਰੀਬਨ ਇੰਨਾ ਅਸੀਂ ਕਰਾਂਗੇ। ਤੇ ਜਿਹੜਾ ਕੋਈ ਸਾਡੇ ਨਾਲ ਅੱਲਾ ਦੀ ਰਾਜ ਮਿਲ ਗਿਆ ਤੇ ਫਿਰ ਉਹਦੇ ਨਾਲ ਫਿਰ ਹੋਰ ਵੱਧ ਜਾਏਗਾ। ਸਹੀ। ਤੇ ਲਾਹੌਰ ਦੇ ਵਿੱਚ ਕਿੰਨੇ ਕੁ ਮਕਾਮਾਤ ਤੇ ਤੁਸੀਂ ਇਫਤਾਰੀਆਂ ਕਰਵਾਉਂਦੇ ਹੋ? ਅਸੀਂ ਇਫਤਾਰੀਆਂ ਕੋਈ 10-11 ਜਗ੍ਹਾ ਤੇ ਕਰਵਾਉਂਦੇ ਹਾਂ। ਉਸ ਤਰ੍ਹਾਂ ਕਿ ਕੁਝ ਜਗ੍ਹਾ ਤੇ ਅਸੀਂ ਆਪ ਨੂੰ ਦੇਖਦੇ ਹਾਂ, ਕੁਝ ਜਗ੍ਹਾ ਤੇ ਜਿਸ ਤਰ੍ਹਾਂ ਤੁਸੀਂ ਹੋ ਜਾਂ ਕੋਈ ਹੋਰ ਦੋਸਤ ਨੇ ਜਿਹੜੇ ਸਾਡੇ ਨਾਲ ਮਿਲ ਕੇ ਆਪਣੇ ਇਲਾਕਿਆਂ 'ਚ ਕਰਦੇ ਨੇ, ਕਿਉਂਕਿ ਜ਼ਿਆਦਾਤਰ ਲੋਕਾਂ ਦਾ ਤੁਹਾਨੂੰ ਪਤਾ ਮੁਸਲਮਾਨ ਦਾ ਖਿਆਲ ਹੁੰਦਾ ਹੈ ਕਿ ਇਹਦੇ 70 ਗੁਣਾ ਮਿਲੇਗਾ, ਤੇ ਉਹ ਜ਼ਿਆਦਾਤਰ ਆਪ ਕਰਵਾਉਣਾ ਚਾਹੁੰਦੇ, ਜ਼ਿਆਦਾਤਰ ਨਹੀਂ, ਉਹ ਜ਼ਿਆਦਾਤਰ ਕੋਸ਼ਿਸ਼ ਕਰਦੇ ਨੇ ਕਿ ਰਮਜ਼ਾਨ ਦੇ 'ਚ ਹੀ ਐਕਟੀਵਿਟੀ ਕਰੇ। ਤੇ ਉਹ ਫਿਰ ਇਹ ਹੁੰਦਾ ਕਿ ਇਸ ਤਰ੍ਹਾਂ ਕਾਫੀ ਆਰਗੇਨਾਈਜੇਸ਼ਨ ਔਰ ਦੋਸਤ ਮਿਲ ਜਾਂਦੇ ਨੇ, ਤੇ ਕੋਈ 10-11 ਸਾਡੀਆਂ ਲੋਕੇਸ਼ਨਾਂ ਹੋ ਜਾਂਦੀਆਂ ਜਿਨ੍ਹਾਂ 'ਚ ਅਸੀਂ ਇਫਤਾਰ ਕਰਵਾਉਂਦੇ ਹਾਂ।